ब्रेक तो पहले जी मोदी सरकार है और गैर मज़ाहिब के लोगों के नाल जिहड़ा ना सलूक करती फिरदी है, ਇਹਦੇ ਉੱਤੇ ਜਿਹੜਾ ਨਾਲ ਗੱਲਬਾਤ ਕਰਾਂਗੇ। ਮੇਰੇ ਨਾਲ ਮੌਜੂਦ ਨੇ ਖਾਲਿਸਤਾਨ ਤਹਿਰੀਕ ਦੇ ਰਹਿਨੁਮਾ ਗੁਰਪੰਤਵੰਤ ਸਿੰਘ ਪੰਨੂ ਸਾਹਿਬ। ਪੰਨੂ ਸਾਹਿਬ ਬਹੁਤ ਸ਼ੁਕਰੀਆ ਪਹਿਲੇ ਤਾਂ ਵੈਲਕਮ ਕਰਨੇ ਆਪਣੇ ਪ੍ਰੋਗਰਾਮ ਦੇ ਵਿੱਚ ਕਿਉਂਕਿ ਤੁਸੀਂ ਸਾਨੂੰ ਟਾਈਮ ਦਿੱਤਾ ਹੈ। ਔਰ ਪਹਿਲਾ ਸਵਾਲ ਮੈਂ ਕਰਨਾ ਚਾਹਾਂਗੀ ਕਿ ਭਾਰਤ ਦੇ ਵਿੱਚ ਜਿਹੜਾ ਸਲੂਕ ਗੈਰ ਮਜ਼ਾਹਿਬ ਦੇ ਲੋਕਾਂ ਦੇ ਨਾਲ ਹੋ ਰਿਹਾ ਹੈ, ਇਹ ਰਿਆਸਤੀ ਸਰਪ੍ਰਸਤੀ ਜਿਹੜੀ ਇਹਨਾਂ ਨੂੰ ਹਾਸਿਲ ਹੈ, ਇਹਦੇ ਵਾਕਿਆਤ ਵਧਦੇ ਜਾ ਰਹੇ ਹੈ, ਤੁਹਾਡਾ ਕੀ ਮੌਕਫ ਹੈ ਇਹਦੇ ਉੱਤੇ? ਸਭ ਤੋਂ ਪਹਿਲਾਂ ਪਾਕਿਸਤਾਨ ਦੇ ਆਵਾਮ ਨੂੰ ਤੇ ਭੈਣ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਮੇਰੀ ਗੱਲ ਕੋੜੀ ਜ਼ਰੂਰ ਲੱਗੇਗੀ ਪਰ ਇਹ ਸੱਚੀ ਹੈ। 1984 ਤੇ ਜਦੋਂ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਨਾ, ਤੇ ਪੂਰਾ ਹਿੰਦੁਸਤਾਨ, ਚਾਹੇ ਉਹ ਮੁਸਲਮਾਨ ਭਾਈਚਾਰਾ ਸੀ ਚਾਹੇ ਕ੍ਰਿਸਚਨ ਸੀ, ਉਹ ਚੁੱਪ ਰਹੇ ਕਿਉਂਕਿ ਹਿੰਦੁਸਤਾਨ ਨੇ ਉਹਨਾਂ ਨੂੰ ਕਿਹਾ ਕਿ ਸਿੱਖ ਜਿਹੜਾ ਹੈ ਉਹ ਅੱਤਵਾਦੀ ਹੈ ਤੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਅਕਾਲ ਤਖਤ ਸਾਹਿਬ ਢਾਇਆ ਗਿਆ। ਨਵੰਬਰ 1984 ਦੇ ਵਿੱਚ ਦਿੱਲੀ ਦੇ ਵਿੱਚ 900 ਗੁਰਦੁਆਰਾ ਸਾਹਿਬ ਜਿਹੜੇ ਆ ਉਹ ਢਾਏ ਗਏ ਤੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਉਹ ਅਗਨ ਭੇਟ ਕੀਤੇ ਗਏ। ਕ੍ਰਿਸਚੀਅਨ ਭਾਈਚਾਰਾ, ਮੁਸਲਮਾਨ ਭਾਈਚਾਰਾ ਚੁੱਪ ਰਿਹਾ, ਉਹਨਾਂ ਨੇ ਕਿਹਾ ਸਿੱਖਾਂ ਤੇ ਹੋ ਰਿਹਾ, ਚੁੱਪ ਰਹੋ। ਪਰ ਅੱਜ 25 ਦਸੰਬਰ 2025 ਨੂੰ ਜੋ ਕ੍ਰਿਸਚੀਅਨ ਭਾਈਚਾਰੇ ਦੇ ਨਾਲ ਹੋਇਆ ਇਸ ਹਿੰਦੁਸਤਾਨ ਨੇ, ਉਹ ਤੁਹਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਇੰਡੀਆ, ਹਿੰਦੁਸਤਾਨ, ਨਰਿੰਦਰ ਮੋਦੀ, ਹਿੰਦਤਵਾ ਇੱਕ ਹਿੰਦੂ ਨੇਸ਼ਨ ਜਿਹੜਾ ਰਾਸ਼ਟਰ ਹੈ ਉਹ ਬਣ ਚੁੱਕਾ ਹੈ। ਤੇ ਜੇ ਉਸ ਨੂੰ ਤੁਸੀਂ ਅੱਜ ਨਾ ਰੋਕਿਆ ਤੇ ਉਹਦੇ ਚ ਪਾਕਿਸਤਾਨ ਦੀ ਹੋਂਦ ਨੂੰ ਖਤਰਾ ਹੈ, ਬੰਗਲਾਦੇਸ਼ ਦੀ ਹੋਂਦ ਨੂੰ ਖਤਰਾ ਹੈ। ਬਿਲਕੁਲ, ਮੈਂ ਵੈਸੇ ਬੰਗਲਾਦੇਸ਼ ਵਾਲੇ ਪਾਸੇ ਹੀ ਆ ਰਹੀ ਸੀ ਕਿ ਮੋਦੀ ਸਰਕਾਰ ਨੇ ਭਾਰਤ ਦੇ ਵਿੱਚ ਜਿਹੜਾ ਕੁਝ ਕਰਨਾ ਸੀ ਉਹ ਤਾਂ ਕੀਤਾ ਹੀ ਕੀਤਾ, ਲੇਕਿਨ ਉਹ ਦੂਸਰੇ ਮੁਲਕਾਂ ਦੇ ਵਿੱਚ ਵੀ ਮੁਦਾਖਲਤ ਕਰਕੇ ਇੰਤਸ਼ਾਰ ਫੈਲਾਉਣ ਦੀ ਕੋਸ਼ਿਸ਼ ਤਾਂ ਕੀ, ਬਲਕਿ ਇੰਤਸ਼ਾਰ ਫੈਲਾਉਣ ਦੇ ਵਿੱਚ ਜਿਹੜਾ ਉਹ ਕਾਮਯਾਬ ਵੀ ਹੋ ਰਹੀ ਹੈ। ਖਾਸ ਕਰਕੇ ਬੰਗਲਾਦੇਸ਼ ਦੇ ਵਿੱਚ ਇੰਤਸ਼ਾਰ ਜਿਹੜਾ ਉਹ ਫੈਲਾਇਆ ਜਾ ਰਿਹਾ ਹੈ। ਇਹ ਭਾਰਤ ਦੀ ਜਿਹੜੀ ਇਸ਼ਤਿਆਲ ਅੰਗੇਜ਼ੀ ਹੈ, ਇਹਨੂੰ ਕਿੱਦਾਂ ਖਤਮ ਕਰ ਸਕਦੇ ਆ? ਦੇਖੋ ਇਹ ਬੜੀ ਮਾੜੀ ਘਟਨਾ ਹੈ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਵੀ ਇਨਸਾਨ ਨੂੰ, ਚਾਹੇ ਉਹਦਾ ਧਰਮ ਹਿੰਦੂ ਹੈ, ਚਾਹੇ ਉਹਦਾ ਧਰਮ ਸਿੱਖ ਹੈ, ਚਾਹੇ ਉਹਦਾ ਧਰਮ ਕ੍ਰਿਸਚਨ ਹੈ ਜਾਂ ਮੁਸਲਮ ਹੈ, ਜੇ ਉਸ ਨੂੰ ਧਰਮ ਦੇ ਆਧਾਰ ਤੇ ਮਾਰਿਆ ਜਾਂਦਾ ਹੈ ਤੇ ਇਹ ਹੈਗੀ ਮਾੜੀ ਘਟਨਾ। ਪਰ ਜਿਹੜਾ ਮਸਲਾ ਹੈ ਕਿ ਇੱਕ ਜਾਂ ਦੋ ਘਟਨਾਵਾਂ ਉੱਥੇ ਹੋਈਆਂ ਬੰਗਲਾਦੇਸ਼ ਦੇ ਵਿੱਚ, ਤੇ ਪੂਰਾ ਹਿੰਦੁਸਤਾਨ ਦਾ ਤੇ ਪੂਰਾ ਦੁਨੀਆ ਦਾ ਵਿੱਚ ਬੈਠਾ ਜਿਹੜਾ ਹਿੰਦੂ ਵਰਗ ਹੈ ਉਹ ਕਹਿੰਦਾ ਪਿਆ ਜੀ ਬੰਗਲਾਦੇਸ਼ ਦੇ ਵਿੱਚ ਹਿੰਦੂ ਵਰਗ ਦੀ ਜੈਨੋਸਾਈਡ ਹੋ ਰਹੀ ਹੈ। ਪਰ ਇਸੇ ਹਿੰਦੁਸਤਾਨ ਦੇ ਵਿੱਚ ਦਰਬਾਰ ਸਾਹਿਬ ਢਹਿ ਢੇਰੀ ਕੀਤਾ ਗਿਆ, ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਗਿਆ। ਜਿਹੜੀ ਮਸਜਿਦ ਹੈ ਬਾਬਰੀ 1992 ਚ ਉਹ ਢਾਈ ਗਈ, ਕ੍ਰਿਸਚਨਾਂ ਦੇ ਜਿਹੜੇ ਚਰਚ ਹੈ ਉਹ ਢਾਏ ਗਏ, ਤੇ ਇਹੀ ਹਿੰਦੂ ਵਰਗ ਦੁਨੀਆ ਦੇ ਵਿੱਚ ਜਿਹੜਾ ਇਹ ਚੁੱਪ ਕਰਕੇ ਬੈਠਾ ਹੁੰਦਾ। ਬੰਗਲਾਦੇਸ਼ ਦੇ ਵਿੱਚ ਹਮੇਸ਼ਾ ਹਿੰਦੁਸਤਾਨ ਦੀ ਡੋਮੀਨੈਂਸ ਰਹੀ ਹੈ, ਹਿੰਦੂ ਵਰਗ ਦੀ ਡੋਮੀਨੈਂਸ ਰਹੀ ਹੈ। ਅੱਜ ਜਦੋਂ ਉਸਮਾਨ ਹਾਦੀ ਨੇ ਪਿਛਲੀ 2024 ਚ ਜੁਲਾਈ ਦੇ ਵਿੱਚ ਜਦੋਂ ਉਹਨਾਂ ਨੇ ਸਟੂਡੈਂਟ ਲੀਡਰਸ ਨੇ ਇੱਕ ਮੂਵਮੈਂਟ ਚਲਾਈ, ਜੈਨਜ਼ੀ ਮੂਵਮੈਂਟ, ਜਿਹਦੇ ਨਾਲ ਤਖਤਾ ਪਲਟਿਆ, ਤੇ ਅੱਜ ਹਿੰਦੁਸਤਾਨ ਨੂੰ ਸੇਕ ਲੱਗਦਾ ਪਿਆ ਕਿਉਂਕਿ ਬੰਗਲਾਦੇਸ਼ ਮੈਜੋਰਟੀ ਮੁਸਲਿਮ ਦੇਸ਼ ਹੈ ਤੇ ਉੱਥੇ ਜੋ ਅੱਜ ਹਾਲਾਤ ਹਿੰਦੁਸਤਾਨ ਨੇ ਕਰ ਦਿੱਤੇ ਹੈ, ਉੱਥੋਂ ਬੰਗਲਾਦੇਸ਼ ਨੂੰ ਸਮਝਣਾ ਪੈਣਾ ਹੈ ਕਿ ਜੇ ਤੁਸੀਂ ਹਿੰਦੁਸਤਾਨ ਦੇ ਟੁਕੜੇ ਹੋਣੇ ਹੈ ਜਿਹੜੇ, ਸਿੱਖਾਂ ਦੀ ਮਦਦ ਨਾ ਕੀਤੀ, ਕ੍ਰਿਸਚੀਅਨਸ ਦੀ ਮਦਦ ਨਾ ਕੀਤੀ, ਜਾਂ ਹਿੰਦੁਸਤਾਨ ਦੇ ਮੁਸਲਿਮ ਵਰਗ ਦੀ ਮਦਦ ਨਾ ਕੀਤੀ, ਤੇ ਬੰਗਲਾਦੇਸ਼ ਦੀ ਹੋਂਦ ਨੂੰ ਖਤਰਾ ਰਹਿਣਾ ਹੈ। ਅੱਛਾ ਪੰਨੂ ਸਾਹਿਬ, ਜਿਹੜੇ ਦੂਸਰੇ ਮੁਜ਼ਾਹਿਬ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਉੱਤੇ ਜ਼ੁਲਮ ਕਰਨਾ ਇੱਕ ਸਮਝ ਲਓ ਕਿ ਮੋਦੀ ਸਰਕਾਰ ਦੀ ਪਾਲਿਸੀ ਬਣ ਚੁੱਕੀ ਹੈ। ਇਹ ਭਾਰਤ ਦੀ ਰਿਆਸਤੀ ਪਾਲਿਸੀ ਹੈ ਕਿਉਂਕਿ ਮਨਮੋਹਨ ਸਿੰਘ ਵੀ ਭਾਰਤ ਦੇ ਵਜ਼ੀਰ ਆਜ਼ਮ ਜਿਹੜੇ ਨੇ ਨਾ ਉਹ ਰਹੇ ਨੇ, ਉਹਨਾਂ ਨੇ ਸਿੱਖਾਂ ਨੂੰ ਉਹਨਾਂ ਦੇ ਹਕੂਕ ਜਿਹੜੇ ਨੇ ਉਹ ਕਿਉਂ ਨਹੀਂ ਦਿਵਾਏ? ਇਹ ਇਕੱਲਾ ਦੇਖੋ ਮੋਦੀ ਦਾ ਮਸਲਾ ਨਹੀਂ ਹੈ, ਇਹ ਪੂਰੇ ਹਿੰਦੁਸਤਾਨ ਦਾ ਤੇ ਉਹਨਾਂ ਦੇ ਸੰਵਿਧਾਨ ਦਾ ਮਸਲਾ ਹੈ। ਤੁਸੀਂ ਅੱਜ ਜਿਹੜਾ ਉਹਦਾ ਚਿਹਰਾ ਜਿਹੜਾ ਖੂਨੀ ਹੈ ਉਹ ਮੋਦੀ ਹੈ, ਪਿਛਲੇ ਸਮੇਂ 'ਚ ਉਹੀ ਖੂਨੀ ਚਿਹਰਾ ਮਨਮੋਹਨ ਸੀ ਜਿਸ ਦੇ ਉੱਤੇ ਦਸਤਾਰ ਵੀ ਸਜਾਈ ਹੋਈ ਸੀ ਉਸਨੇ। ਉਸ ਤੋਂ ਪਹਿਲਾਂ ਖੂਨੀ ਚਿਹਰਾ ਜਿਹੜਾ ਹੈ ਉਹ ਰਾਜੀਵ ਗਾਂਧੀ ਸੀ, ਉਸ ਤੋਂ ਪਹਿਲਾਂ ਇੰਦਰਾ ਗਾਂਧੀ ਸੀ। ਇਹ ਹਿੰਦੁਸਤਾਨ ਦਾ ਮਸਲਾ ਹੈ। ਜਿਹੜੀ ਸਿੰਘ ਨਹੀਂ ਉਹਨੂੰ ਤੁਸੀਂ ਲਗਾ ਸਕਦੇ ਨਾਲ, ਕਿਉਂਕਿ ਉਹ ਪ੍ਰਾਈਮ ਮਿਨਿਸਟਰ ਹੈ ਜਿਨਨੇ
ਸਿੱਖਾਂ ਦੀ ਨਸਲਕੁਸ਼ੀ ਪੰਜਾਬ ਦੇ ਵਿੱਚ ਕਰਵਾਉਣ ਵਾਸਤੇ ਜਿਹੜਾ ਹੈ 11,000 ਕਰੋੜ ਰੁਪਈਆ 1991 ਦੇ ਵਿੱਚ ਜਦੋਂ ਇਹ ਫਾਈਨੈਂਸ ਮਿਨਿਸਟਰ ਸੀ, ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਸੀ, ਇਹਨੇ 11,000 ਕਰੋੜ ਜਿਹੜਾ ਹੈ ਉਹ ਸਿੱਖਾਂ ਦੀ ਕਤਲੋਗਾਰਤ ਨਸਲਕੁਸ਼ੀ ਕਰਾਉਣ ਵਾਸਤੇ ਪੰਜਾਬ ਦੇ ਵਿੱਚ ਭਾਰਤੀ ਫੌਜਾਂ ਨੂੰ ਤੇ ਸਿਕਿਉਰਿਟੀ ਫੋਰਸਿਸ ਨੂੰ ਇਨਾਮ ਵਜੋਂ ਐਜ਼ ਅ ਬਜਟ ਦਿੱਤਾ ਸੀ। 1994 ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਾ ਕੇ ਜਿੱਥੇ ਐਮਨੈਸਟੀ ਇੰਟਰਨੈਸ਼ਨਲ ਦੁਨੀਆ ਦੀਆਂ ਸਾਰੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਕਹਿ ਰਹੀਆਂ ਸੀ ਵੀ ਸਿੱਖਾਂ ਦੀ ਜੈਨੋਸਾਈਡ ਹੋ ਰਹੀ ਹੈ, ਟਾਰਚਰ ਹੋ ਰਿਹਾ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਰਹੀਆਂ, ਇਹਨੇ ਰਿਪੋਰਟ ਦਿੱਤੀ ਸੀ ਸਿੱਖ ਜਿਹੜਾ ਅੱਤਵਾਦੀ ਹੈ ਤੇ ਜਿਹੜੇ ਮਾਰੇ ਜਾਂਦੇ ਪਏ ਆ ਉਹ ਅੱਤਵਾਦੀ ਹੈ, ਕਿਸੇ ਆਮ ਸਿੱਖ ਨੂੰ ਕੁਝ ਨਹੀਂ ਕਿਹਾ ਜਾਂਦਾ। ਸੋ ਇਹਨੇ ਸਿਰਫ ਕਵਰ ਅਪ ਨਹੀਂ ਕੀਤਾ, ਹੀ ਇਜ਼ ਰਿਸਪਾਂਸਿਬਲ ਫॉर ਦੀ ਜੈਨੋਸਾਈਡਲ ਅਟੈਕਸ ਔਨ ਪੰਜਾਬ ਐਂਡ ਮੇਕਿੰਗ ਅ ਪੰਜਾਬ ਦਾ ਕਿਲਿੰਗ ਫੀਲਡਸ ਆਫ ਦਾ ਸਿੱਖਸ। ਧਰਮ ਨਹੀਂ ਇਹਨਾਂ ਦਾ ਹੁੰਦਾ, ਜਿਹੜਾ ਵੀ ਰਾਜਨੀਤੀ ਦੇ ਵਿੱਚ ਆਉਂਦਾ ਉਹਦਾ ਕੋਈ ਧਰਮ ਆਪਣਾ ਨਹੀਂ ਹੁੰਦਾ। ਅੱਛਾ, ਇਹ ਜਿਹੜਾ ਤੁਸੀਂ ਸ਼ਮਾਲ ਮਸ਼ਰਕੀ ਭਾਰਤ ਦੇ ਵਿੱਚ ਟਰੰਪ ਲੈਂਡ ਦੀ ਜਿਹੜੀ ਤਜਵੀਜ਼ ਹੈ ਉਹ ਪੇਸ਼ ਕੀਤੀ ਹੈ, ਇਹਦਾ ਮਕਸਦ ਕੀ ਹੈ ਬੇਸਿਕਲੀ, ਔਰ ਰਿਆਸਤ ਜਿਹੜੀ ਹੈ ਉਹ ਕਿਸ ਤਰ੍ਹਾਂ ਮਸੀਹੀ ਬਰਾਦਰੀ ਨੂੰ ਮਹਿਫੂਜ਼ ਪਨਾਹਗਾਹ ਜਿਹਨਾਂ ਨੂੰ ਬਣਾ ਕੇ ਦੇ ਸਕਦੀ ਹੈ? ਪ੍ਰੈਜ਼ੀਡੈਂਟ ਟਰੰਪ ਹੈ, ਔਰ ਜੇ ਤੁਸੀਂ ਉਹਨਾਂ ਦੀ ਮੈਗਾ ਜਿਹੜੀ ਮੂਵਮੈਂਟ ਆ ਉਹ ਦੇਖੋਗੇ, ਉਹ ਕਹਿੰਦੇ ਜੀ ਅਸੀਂ ਜਿਹੜੇ ਕ੍ਰਿਸਚੈਨਿਟੀ ਹੈ ਜਾਂ ਕ੍ਰਿਸਚੀਅਨਸ ਹੈ ਤੇ ਜਿਹੜੀ ਬਾਈਬਲ ਹੈ ਉਹਦੇ ਪ੍ਰਿੰਸੀਪਲ ਤੇ ਚੱਲਦੇ ਆ ਤੇ ਕ੍ਰਿਸਚੀਅਨਸ ਤੇ ਜਿੱਥੇ ਜਿੱਥੇ ਹਮਲੇ ਹੋ ਰਹੇ ਅਸੀਂ ਰੋਕਣੇ ਆ। ਜੇ ਤੁਸੀਂ ਉਹ 7 ਸਿਸਟਰਸ ਦੇਖੋਗੇ ਸਟੇਟਸ ਜਿਹੜੀਆਂ ਮੈਂ ਇਹਦੇ ਵਿੱਚ ਪਾਈਆਂ, ਜਿਹੜੀ ਨਾਗਾਲੈਂਡ ਤੋਂ ਸ਼ੁਰੂ ਹੁੰਦੀ ਹੈ, ਮਿਜ਼ੋਰਮ ਹੈ, ਤ੍ਰਿਪੁਰਾ ਹੈ, ਮੇਘਾਲਿਆ ਹੈ, ਇਹ ਸਾਰੀਆਂ ਕ੍ਰਿਸਚੀਅਨ ਮੈਜੋਰਟੀ ਸਟੇਟਸ ਹੈ। ਇੱਕੋ ਇੱਕ ਇਹ ਹਿੱਸਾ ਹੈ ਤੇ ਥੋੜਾ ਜਿਹਾ ਹਿੱਸਾ ਅਸਾਮ ਦਾ ਜਿਹਦੇ ਚ ਮੈਜੋਰਟੀ ਕ੍ਰਿਸਚੀਅਨਸ ਹੈ। ਮਨੀਪੁਰ ਦੇ ਵਿੱਚ 700 ਤੋਂ ਵੱਧ ਜਿਹੜੇ ਚਰਚ ਹੈ ਪਿਛਲੇ 2 ਸਾਲਾਂ 3 ਸਾਲਾਂ ਦੇ ਵਿੱਚ ਜਿਹੜੇ ਅੱਗ ਦੇ ਫੂਕ ਦਿੱਤੇ ਗਏ ਆ। ਉੱਥੇ ਜਿਹੜੇ ਪੈਸਟਰਸ ਹੈ, ਨਨਸ ਹੈ, ਉਹਨਾਂ ਦੇ ਰੇਪ ਹੋਏ ਆ ਤੇ ਉਹਦੇ ਚ ਹਿੰਦੁਸਤਾਨ ਚ ਅੱਜ ਜੇ ਤੁਸੀਂ ਬਾਈਬਲ ਨੂੰ ਸ਼ੇਅਰ ਕਰੋ ਉਹ ਕ੍ਰਾਈਮ ਹੈ। ਯੂ ਕੈਨ ਨਾਟ ਸ਼ੇਅਰ ਅ ਬਾਈਬਲ ਇਨ ਮੋਦੀਜ਼ ਇੰਡੀਆ। ਔਰ ਉੱਥੇ ਲਗਾਤਾਰ ਕਿਹਾ ਜਾਂਦਾ ਬਾਈਬਲ ਇਜ਼ ਨਾਟ ਆਵਰਸ, ਆਵਰਸ ਇਜ਼ ਰਾਮ। ਸੋ ਇਸ ਕਰਕੇ ਜਿਹੜੀ ਉਹ ਪੂਰੀ ਸਟੇਟ ਹੈ 6 ਜਿਹਦੇ ਚ ਕ੍ਰਿਸਚੀਅਨ ਮੈਜੋਰਟੀ ਹੈ ਮੋਸਟਲੀ ਹਿੱਸਿਆਂ ਦੇ ਵਿੱਚ, ਸਪੈਸ਼ਲੀ ਜਿਹੜੇ 5 ਸਟੇਟਾਂ ਉਹਨਾਂ ਨੂੰ ਕਿਹਾ ਗਿਆ ਵੀ ਇਹ ਕ੍ਰਿਸਚੀਅਨ ਲੈਂਡ ਬਣੇਗੀ। ਔਰ ਟਰੰਪ ਲੈਂਡ ਦਾ ਨਾਮ ਤਾਂ ਦਿੱਤਾ ਗਿਆ ਕਿਉਂਕਿ ਟਰੰਪ ਜਿਹੜਾ ਹੈ ਇਸ ਵਕਤ ਵਾਲੀ ਵਾਰਸ ਹੈ ਕ੍ਰਿਸਚੀਅਨਸ ਦਾ ਤੇ ਉਹ ਕਹਿ ਰਿਹਾ ਕਿ ਮੈਂ ਉਹਨਾਂ ਨੂੰ ਬਚਾਵਾਂਗਾ। ਸੋ ਉਹਨਾਂ ਤੱਕ ਅਸੀਂ ਇਹ ਸੁਨੇਹਾ ਲਗਾਇਆ ਤਾਂ ਸਿੱਧੋ ਸਿੱਧੀ ਕਿ ਉਹ ਆਪਾਂ ਨੂੰ ਜਵਾਬ ਦੇਣ ਲੱਗ ਜਾਣਗੇ। ਪਰ ਇਹ ਤੁਹਾਡੀ ਇੱਕ ਜਦੋਂ ਕੋਈ ਵੀ ਰੈਵੋਲੂਸ਼ਨ ਲੈ ਕੇ ਆਣਾ ਹੈ, ਕੋਈ ਵੀ ਮੂਵਮੈਂਟ ਚਲਾਣੀ ਹੈ ਤੇ ਉਹਦੀ ਕੋਈ ਨਾ ਕੋਈ ਜਿਹੜੀ ਹੈ ਚੰਗਿਆੜੀ ਪਹਿਲਾਂ ਲੱਗਦੀ ਹੈ। ਕੋਲ ਲੱਗ ਚੁੱਕਾ ਹੈ ਮੇਰੇ ਕੋਲੋਂ ਮਿਜ਼ੋਰਮ ਆਪਣੇ ਤ੍ਰਿਪੁਰਾ ਤੋਂ ਤੇ ਨਾਗਾਲੈਂਡ ਤੋਂ, ਮਿਜ਼ੋਰਮ ਤੋਂ, ਮੇਘਾਲਿਆ ਤੋਂ ਮੇਰੇ ਕੋਲ ਸੈਂਕੜੇ ਕਾਲਾਂ ਤੇ ਸੈਂਕੜੇ ਈਵਨ ਉਹਨਾਂ ਦੇ ਜਰਨਲਿਸਟ ਜਿਹੜੇ ਹੈ ਉਹ ਮੈਨੂੰ ਸੰਪਰਕ ਕੀਤਾ ਉਹਨਾਂ ਨੇ ਕਿ ਇਹ ਬਹੁਤ ਜ਼ਿਆਦਾ ਡਿਊ ਸੀ, ਕਿਸੇ 'ਚ ਹਿੰਮਤ ਨਹੀਂ ਸੀ ਪੈ ਰਹੀ ਤੇ ਤੁਹਾਡਾ ਥੈਂਕ ਯੂ ਵੈਰੀ ਮੱਚ। ਜਿਵੇਂ ਅਸੀਂ 250 ਮਿਲੀਅਨ ਜਿਹੜਾ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਗੁਲਾਮ ਹੈ ਉਹਨਾਂ ਲਈ ਉਰਦਿਸਤਾਨ ਅਸੀਂ ਬੋਲਿਆ ਤੇ ਉਹ ਹੌਲੀ ਹੌਲੀ ਹੁਣ ਚੱਲਦਾ ਪਿਆ। ਉਦਾਂ ਹੀ ਇਹ ਕ੍ਰਿਸਚੀਅਨ ਲੈਂਡ ਜਿਹਦਾ ਨਾਮ ਅਸੀਂ ਟਰੰਪ ਲੈਂਡ ਦਿੱਤਾ ਇਹ ਵੀ ਚੱਲੇਗਾ। ਅੱਛਾ ਪੋਨੂ ਸਾਹਿਬ, ਇੱਕ ਚੀਜ਼ ਕਿ ਮੁਸਲਮਾਨਾਂ ਦੇ ਉੱਤੇ ਤਾਂ ਜ਼ੁਲਮ ਜਿਹੜਾ ਨਾ ਉਹ ਇੰਤਹਾਈ ਕਰ ਦਿੱਤੀ